ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਇਸ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ ਯੂਨੀਵਰਸਿਟੀ ਬਰਕਲੇ, ਇਸੇ ਤਰ੍ਹਾਂ ਫ੍ਰਿਜ਼ਨੋ ਅਤੇ ਬੇਕਰਸਫੀਲਡ, ਨਾਲ ਦੀ ਨਾਲ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਸੈਨ ਹੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ ਅਤੇ ਮਰਸਰਡ, ਅਤੇ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਇਸੇ ਤਰ੍ਹਾਂ ਟੈਲੀਫੋਨ ਦੇ ਉੱਤੇ ਜਿੰਨੇ ਵੀ ਸਾਡੇ ਸਰੋਤੇ ਜੁੜੇ ਹੋਏ ਆ, ਫੇਸਬੁੱਕ ਦੇ ਉੱਤੇ ਲਾਈਵ ਜੁੜੇ ਹੋਏ ਆ, ਦੇਖ ਰਹੇ ਹਾਂ ਅਤੇ ਸੁਣ ਰਹੇ ਹਾਂ, ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਅੱਜ ਸਤੰਬਰ ਦੀ 14 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ ਜੀ। ਅਤੇ ਪੇਸ਼ ਕਰਾਂਗੇ ਤੁਹਾਡੇ ਲਈ ਅਮਰੀਕਾ ਭਰ ਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਅਹਿਮ ਖਬਰਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ 'ਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਖਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫ੍ਰੈਜ਼ਨੋ, ਅਤੇ ਨਾਲ ਹੀ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲਸ ਨੇ। 200 ਤੋਂ 1200 ਜਣਿਆਂ ਦੀ ਕਪੈਸਿਟੀ ਵਾਲੇ 3 ਵੱਖੋ ਵੱਖਰੇ ਹਾਲ ਨੇ। ਖੁੱਲ੍ਹੀ ਡੁੱਲੀ ਪਾਰਕਿੰਗ ਆ। ਤੁਸੀਂ ਵੀ ਆਪਣੇ ਖੁਸ਼ੀ ਦੇ ਮੌਕੇ ਦੇ ਉੱਤੇ ਜੇ ਬੈਂਕਟ ਹਾਲ ਬੁੱਕ ਕਰਨਾ ਤਾਂ ਤੁਸੀਂ ਇਹਨਾਂ ਨੂੰ ਜ਼ਰੂਰ ਮੌਕਾ ਦਿਓ। ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ ਕਮਲ ਹੁਣਾਂ ਨੂੰ ਕਾਲ ਕਰ ਸਕਦੇ ਹੋ 707-474-7003 7074747003 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7676 ਦੇ ਉੱਤੇ। ਜੀ ਸਰੋਤਿਓ, ਸਭ ਤੋਂ ਪਹਿਲਾਂ ਇੱਕ ਵਾਰੀ ਫੇਰ ਆਪਾਂ ਬੇਨਤੀ ਕਰਦੇ ਹਾਂ, ਜਿਹੜਾ ਬਿੱਲ ਹੈਗਾ AB 3179 ਹਜੇ ਅੱਜ ਦੀ ਡੇਟ ਤੱਕ ਵੀ ਉਹ ਜਿਹੜੇ ਗਵਰਨਰ ਆ ਜੈਰੀ ਬਰਾਊਨ, ਉਹਨਾਂ ਵੱਲੋਂ ਸਾਈਨ ਨਹੀਂ ਕੀਤਾ ਗਿਆ। ਸੋ ਕਿਸੇ ਵੀ ਜਿਹੜਾ ਆਪਣਾ ਕੋਈ ਵੀ ਜਿਹੜਾ ਪੰਜਾਬੀ ਰੇਡੀਓ ਦੇ ਸਰੋਤੇ ਹੈਗੇ ਆ, ਕਿਸੇ ਨੇ ਹਜੇ ਤੱਕ ਕਾਲ ਨਹੀਂ ਕੀਤੀ ਗਵਰਨਰ ਦੇ ਆਫਿਸ ਨੂੰ, ਪਲੀਜ਼ ਕਾਲ ਕਰਿਓ। ਸਵੇਰ ਨੂੰ 8 ਵਜੇ ਤੋਂ ਲੈ ਕੇ 5 ਵਜੇ ਤਾਈਂ ਉਹਨਾਂ ਦੇ ਆਫਿਸ 'ਚ ਕਾਲਾਂ ਲੈਂਦੇ ਹੈਗੇ ਆ, ਅਤੇ ਕਾਲ ਕਰਕੇ ਤੁਸੀਂ ਕਹੋ ਭਈ ਹਾਂ ਇਹ ਗਵਰਨਰ ਸਾਹਿਬ ਜਿਹੜੀ ਜਲਦੀ ਤੋਂ ਜਲਦੀ ਇਹਦੇ 'ਤੇ ਸਿਗਨੇਚਰ ਕਰਨ, ਤਾਂ ਕਿ ਜਿਹੜੀ ਆ ਆਪਣੀ ਪੰਜਾਬੀ ਮਾਂ ਬੋਲੀ ਆ ਉਹਨੂੰ ਮਾਨਤਾ ਮਿਲ ਸਕੇ। ਜੀ ਬਿਲਕੁਲ। ਅਤੇ ਕਾਲ ਕਰਨ ਦੇ ਲਈ ਨੰਬਰ ਆ 916-445-2841 9164452841। ਇਸ ਦੇ ਨਾਲ ਜਿਹੜੀਆਂ ਸਰਕਾਰੀ ਸੇਵਾਵਾਂ ਮਿਲਦੀਆਂ, ਜਿੱਥੇ 3% ਤੋਂ ਵੱਧ ਪਾਪੂਲੇਸ਼ਨ ਪੰਜਾਬੀ ਬੋਲਣ ਵਾਲਿਆਂ ਦੀ ਹੋਊਗੀ, ਉੱਥੇ ਉਹਨਾਂ ਨੂੰ ਉਸ ਬੋਲੀ ਬੋਲਣ ਵਾਲੇ ਜਿਹੜੇ ਬੰਦੇ ਆ ਉਹ ਰੱਖਣੇ ਪੈਣਗੇ, ਤਾਂ ਜੋ ਉਹਨਾਂ ਲੋਕਾਂ ਨੂੰ ਸਹੂਲਤ ਹੋ ਸਕੇ ਜਿਹੜੇ ਅੰਗਰੇਜ਼ੀ ਜਿਹੜੀ ਉਹ ਨਹੀਂ ਬੋਲ ਸਕਦੇ ਅਤੇ ਸਿਰਫ ਆਪਣੀ ਮਾਂ ਬੋਲੀ ਜਿਹੜੀ ਉਹ ਬੋਲਦੇ ਆ। ਇਹਦੇ ਨਾਲ ਇਕੱਲੀ ਪੰਜਾਬੀ ਬੋਲਣ ਵਾਲੇ ਨਹੀਂ, ਹੋਰ ਵੀ ਬਾਕੀ ਹੋਰ ਬੋਲੀਆਂ ਬੋਲਣ ਵਾਲੇ ਲੋਕਾਂ ਨੂੰ ਵੀ ਇਸ ਦੇ ਨਾਲ ਕਾਫੀ ਫਾਇਦਾ ਮਿਲ ਸਕਦਾ ਹੈ। ਸੋ ਬਾਕੀ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਜਿਹੜੇ ਖਾਸ ਕਰਕੇ ਮਾਈਨੋਰਟੀ ਦੇ ਵਿੱਚ ਹੁੰਦੇ ਨੇ, ਉਹਨਾਂ ਨੂੰ ਤੁਸੀਂ ਜ਼ਰੂਰ ਕਹੋ ਵੀ ਉਹ ਇਸ ਬਿੱਲ ਨੂੰ ਲਾਅ ਬਣਾਉਣ ਦੇ ਵਿੱਚ, ਸਾਈਨ ਕਰਨ ਦੇ ਵਿੱਚ ਗਵਰਨਰ ਸਾਹਿਬ ਨੂੰ ਜ਼ਰੂਰ ਕਾਲ ਕਰਨਾ। ਅਤੇ ਆਪਾਂ ਹਰਜੋਤ ਸਿੰਘ ਜੀ ਖਬਰ ਦੀ ਸ਼ੁਰੂਆਤਾਂ ਕਰਦੇ ਹਾਂ। ਜਿਹੜਾ ਹਰੀਕੇਨ ਫਲੋਰੈਂਸ ਹੈਗਾ ਆ, ਉਹਨੇ ਲੈਂਡਫਾਲ ਜਿਹੜਾ ਉਹ ਕੀਤਾ ਹੈ ਨਾਰਥ ਕੈਰੋਲੀਨਾ ਦੇ ਵਿੱਚ, ਅਤੇ ਥੋੜ੍ਹਾ ਬਚਾਅ ਜਿਹੜਾ ਕਾਫੀ ਇਸ ਦੇ ਵਿੱਚ ਮੈਂ ਕਹੂੰਗਾ ਵੀ ਹੋ ਗਿਆ। ਇੱਕ ਟਾਈਮ 'ਤੇ ਕੈਟਾਗਰੀ 4 ਦਾ ਜਿਹੜਾ ਸਟੋਰਮ ਸੀਗਾ, ਇਹ ਹੁਣ ਕੈਟਾਗਰੀ 1 ਦਾ ਸਟੋਰਮ ਜਿਹੜਾ ਬਣ ਕੇ ਇਹ ਨਿਕਲਿਆ। ਅਤੇ ਕਹਿੰਦੇ ਜਿਹੜੀ ਆਈ ਆਫ ਦਾ ਸਟੋਰਮ ਸੀਗੀ ਉਹ ਰਾਈਟਸਵਿਲ ਬੀਚ, ਜਿਹੜਾ ਵਿਲਮਿੰਗਟਨ ਦੇ ਨਜ਼ਦੀਕ ਹੈਗਾ ਆ ਨਾਰਥ ਕੈਰੋਲੀਨਾ ਦੇ ਵਿੱਚ, ਉੱਥੇ ਜਿਹੜਾ ਹੋਇਆ ਸੀ। ਪਰ ਫਿਰ ਵੀ ਇਸ ਦੇ ਨਾਲ ਹਰਜੋਤ ਸਿੰਘ ਜੀ ਕਾਫੀ ਜਿਹੜੀਆਂ ਤੇਜ਼ ਹਵਾਵਾਂ, 60 ਮੀਲ ਫੀ ਘੰਟੇ ਦੇ ਹਿਸਾਬ ਨਾਲ ਤੇਜ਼ ਹਵਾਵਾਂ ਜਿਹੜੀਆਂ ਉੱਥੇ ਚੱਲੀਆਂ। 1.5 ਮਿਲੀਅਨ ਲੋਕ ਜਿਹੜੇ ਆ ਪਾਵਰ ਤੋਂ ਬਗੈਰ ਜਿਹੜੇ ਆ ਉਹ ਉੱਥੇ ਰਹੇ। ਜੀ ਇਸੇ ਤਰ੍ਹਾਂ ਜਿਹੜੇ ਨਿਊ ਬਰਨ ਨਾਰਥ ਆਫ ਵਿਲਮਿੰਗਟਨ ਆ, 150 ਦੇ ਕਰੀਬ ਜਿਹੜੇ ਲੋਕ ਆ ਉੱਥੋਂ ਇਵੈਕੂਏਟ ਕੀਤੇ ਗਏ ਹੈਗੀਆਂ। 105 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀਆਂ ਆ ਹਵਾਵਾਂ ਆ, ਉਹ ਵਿਲਮਿੰਗਟਨ ਇੰਟਰਨੈਸ਼ਨਲ ਜਿਹੜਾ ਏਅਰਪੋਰਟ ਆ ਉੱਥੇ ਤੁਸੀਂ ਚੈੱਕ ਕਰ ਸਕਦੇ ਹੋ। ਉੱਥੇ ਕਹਿੰਦੇ ਜਿਹੜੀਆਂ ਫੀਲ ਕੀਤੀਆਂ ਗਈਆਂ। ਅਤੇ ਰੈੱਡ ਕਰਾਸ ਨੇ
1600 ਤੋਂ ਜ਼ਿਆਦਾ ਬੰਦੇ ਜਿਹੜੇ ਹੈਗੇ ਆ ਉਹ ਉੱਥੇ ਸੈਂਡ ਕੀਤੇ ਹੈਗੇ ਆ, ਤਾਂ ਕਿ ਜਿਹੜੀ ਕਿਸੇ ਤਰ੍ਹਾਂ ਦੀ ਵੀ ਸ਼ੈਲਟਰ ਦੀ ਜਾਂ ਹੋਰ ਜ਼ਰੂਰਤ ਹੈਗੀ ਆ ਉਹਦੀ ਜਿਹੜੀ ਆ ਹੈਲਪ ਕੀਤੀ ਜਾ ਸਕੇ। ਬਿਲਕੁਲ। ਤੇ ਕਹਿੰਦੇ ਤਕਰੀਬਨ 2000 ਦੇ ਤਕਰੀਬਨ ਲੋਕ ਜਿਹੜੇ ਵੱਖ-ਵੱਖ 36 ਰੈੱਡ ਕਰਾਸ ਦੇ ਜਿਹੜੇ ਸ਼ੈਲਟਰ ਬਣੇ ਸੀਗੇ ਜਾਂ ਕਮਿਊਨਿਟੀ ਸ਼ੈਲਟਰ ਬਣੇ ਸੀ, ਉਹਨਾਂ ਵਿੱਚ ਲੋਕਾਂ ਨੇ ਜਿਹੜੀ ਰਾਤ ਆ ਉਹ ਗੁਜ਼ਾਰੀ ਆ। ਜਿਹੜੇ ਗਵਰਨਰ ਹੈਗੇ ਨੇ ਰॉय ਕੂਪਰ, ਉਹਨਾਂ ਨੇ ਫਿਰ ਵੀ ਕਿਹਾ ਵੀ ਚਾਹੇ ਇਸ ਨੂੰ ਡਾਊਨਗ੍ਰੇਡ ਕਰਕੇ ਕੈਟਾਗਰੀ 1 ਦਾ ਕੀਤਾ ਗਿਆ, ਪਰ ਇਸ ਨੇ ਪਾਣੀ ਅਤੇ ਮੀਂਹ ਜਿਹੜਾ ਬਰਸਾਤ ਆ ਬਹੁਤ ਜ਼ਿਆਦਾ ਜਿਹੜੀ ਨਾਲ ਲੈ ਕੇ ਆਉਣੀ ਆ। ਸੋ ਫਲੱਡਿੰਗ ਦਾ ਚਾਂਸ ਜਿਹੜਾ ਆ ਉਹ ਕਾਫੀ ਜ਼ਿਆਦਾ ਜਿਹੜਾ ਉਹ ਬਣ ਜਾਂਦਾ ਆ। ਸੋ ਅਜੇ ਵੀ ਲੋਕਾਂ ਨੂੰ ਇਹੀ ਬੇਨਤੀ ਆ ਵੀ ਸ਼ੈਲਟਰ ਦੇ ਵਿੱਚ ਹੀ ਰਹਿਣ, ਬਾਹਰ ਜਿਹੜਾ ਨਿਕਲ ਕੇ ਇੱਕ ਹਿਸਾਬ ਦੇ ਨਾਲ ਆਪਣੀ ਜਾਨ ਜਿਹੜੀ ਜੋਖਮ ਦੇ ਵਿੱਚ ਨਾ ਪਾਈ ਜਾਵੇ। 150 ਤੋਂ ਵੱਧ ਲੋਕਾਂ ਨੂੰ ਆਲਰੇਡੀ ਜਿਹੜੇ ਰੈਸਕਿਊ ਕਰਨ ਵਾਲੇ ਆ ਉਹਨਾਂ ਨੇ ਜਿਹੜਾ ਬਚਾਇਆ, ਉਹਨਾਂ ਨੂੰ ਜਿਹੜੀ ਜ਼ਰੂਰਤ ਪਈ ਆ ਸੁਰੱਖਿਅਤ ਥਾਂ ਦੇ ਉੱਤੇ ਕੱਢ ਕੇ ਲੈ ਕੇ ਜਾਣ ਦੀ। ਕਾਫੀ ਹੱਦ ਤੱਕ ਮੈਂ ਕਹੂੰਗਾ ਫਿਰ ਵੀ ਬਚਾਅ ਹੋ ਗਿਆ, ਪਰ ਖਤਰਾ ਜੇ ਪੂਰੀ ਤਰ੍ਹਾਂ ਜਿਹੜਾ ਆ ਉਹ ਟਲਿਆ ਨਹੀਂ ਆ, ਕਿਉਂਕਿ ਜਦੋਂ ਸਰਜ ਜਿਹੜੀ ਨਾਲ ਆਈ ਆ, ਪਾਣੀ ਜਿਹੜਾ ਆ ਸਮੁੰਦਰ ਦਾ, ਮਹਾਸਾਗਰ ਦਾ ਜਿਹੜਾ ਨਾਲ ਆਇਆ ਆ, ਅਤੇ ਬਾਕੀ ਜਿਹੜਾ ਮੀਂਹ ਪੈਣਾ ਆ ਉੱਥੇ ਬਹੁਤ ਸਾਰਾ, ਉਹਦੇ ਨਾਲ ਕਾਫੀ ਜਿਹੜੇ ਹੜ੍ਹ ਆਉਣ ਦੇ ਚਾਂਸ ਜਿਹੜੇ ਆ ਉਹ ਵੱਧ ਜਾਂਦੇ ਆ। ਸੋ ਅਜੇ ਵੀ ਕਹਿੰਦੇ ਆ ਵੀ ਸ਼ੈਲਟਰਸ ਦੇ ਵਿੱਚ ਹੀ ਰਿਹਾ ਜਾਵੇ। ਜਿਹੜੇ ਵੀ ਜਿੱਥੇ ਵੀ ਸ਼ੈਲਟਰ ਕਰੀ ਬੈਠੇ ਆ, ਜੇ ਹਾਲ ਦੀ ਘੜੀ ਜਿੰਨੀ ਦੇਰ ਤੱਕ ਤੁਹਾਨੂੰ ਦੱਸਦੇ ਨਹੀਂ ਉਨੀ ਦੇਰ ਤੱਕ ਉੱਥੋਂ ਨਾ ਨਿਕਲਿਆ ਜਾਵੇ। ਸੋ ਬਿਲਕੁਲ ਕਹਿੰਦੇ 10 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਉਹਨਾਂ ਨੂੰ ਲਾਈਫ ਥ੍ਰੈਟਨਿੰਗ ਸਟੋਰਮ ਸਰਜ ਅਫੈਕਟ ਕਰ ਸਕਦਾ ਹੈਗਾ ਆ। ਇੰਨੀਆਂ ਜ਼ਿਆਦਾ ਜਿਹੜੀਆਂ ਹਵਾਵਾਂ ਆ ਉਹ ਜ਼ੋਰ ਨਾਲ ਚੱਲ ਰਹੀਆਂ ਹੈਗੀਆਂ ਫਲੋਰੈਂਸ ਤੋਂ। ਇਸੇ ਤਰ੍ਹਾਂ 1.7 ਮਿਲੀਅਨ ਲੋਕ ਜਿਹੜੇ ਆ, 17 ਲੱਖ ਲੋਕਾਂ ਨੂੰ ਨਾਰਥ ਕੈਰੋਲੀਨਾ, ਸਾਊਥ ਕੈਰੋਲੀਨਾ ਅਤੇ ਵਰਜੀਨੀਆ ਦੇ ਵਿੱਚ ਇਵੈਕੂਏਟ ਕਰਨ ਲਈ ਕਿਹਾ ਸੀ। ਜੀ ਬਿਲਕੁਲ। ਅਤੇ ਜਿੱਦਾਂ ਵੀ ਇਹਦੇ ਉੱਤੇ ਹੋਰ ਅਪਡੇਟ ਹੁੰਦੀ ਰਹੀ ਆਪਾਂ ਜ਼ਰੂਰ ਤੁਹਾਨੂੰ ਜਿਹੜੇ ਦੱਸਦੇ ਜਾਵਾਂਗੇ। ਅਤੇ ਪਰ ਜਿਹੜਾ ਕਾਫੀ ਹੱਦ ਤੱਕ ਜਿਹੜਾ ਬਚਾਅ ਇਸ ਦੇ ਵਿੱਚ ਹੋ ਰਿਹਾ ਆ, ਪਰ ਫਿਰ ਵੀ ਜਿਹੜੀ ਆ ਜਾਨ ਜੋਖਮ ਵਿੱਚ ਪਾਉਣ ਦੀ ਕਿਸੇ ਨੂੰ ਵੀ ਜਿਹੜੀ ਉਹ ਜ਼ਰੂਰਤ ਨਹੀਂ ਆ, ਕਿਉਂਕਿ ਬੱਚੇ ਹੁੰਦੇ ਆ, ਬਜ਼ੁਰਗ ਹੁੰਦੇ ਆ, ਜਿਹੜੇ ਇਹੋ ਜਿਹੇ ਮੌਕੇ ਦੇ ਉੱਤੇ ਘਬਰਾ ਜਾਂਦੇ ਆ, ਕੁਛ ਕਰ ਨਹੀਂ ਸਕਦੇ ਹੁੰਦੇ, ਤਾਂ ਫਿਰ ਉਹਨਾਂ ਨੂੰ ਬਚਾਉਣ ਦੇ ਲਈ ਜਿਹੜੇ ਵੱਖ-ਵੱਖ ਰਾਹਤ ਜਿਹੜੇ ਬੰਦੇ ਆ ਉਹਨਾਂ ਨੂੰ ਜਿਹੜਾ ਫਿਰ ਉੱਥੇ ਜਾਣਾ ਪੈਂਦਾ। ਸੋ ਇਹਨਾਂ ਚੀਜ਼ਾਂ ਤੋਂ ਜਿਹੜਾ ਬਚਾਅ ਆ ਉਹ ਰੱਖਣਾ ਚਾਹੀਦਾ ਆ। ਜੀ ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪੌਲ ਮੈਨਾਫੋਰਟ ਹੈਗੇ ਆ, ਐਕਸ ਪ੍ਰੈਜ਼ੀਡੈਂਟ ਟਰੰਪ ਦੇ ਕੈਂਪੇਨ ਚੀਫ, ਅਤੇ ਉਹਨਾਂ ਨੇ ਜਿਹੜੀ ਆ ਕਹਿੰਦੇ ਪਈ ਹੁਣ ਇੱਕ ਸਪੈਸ਼ਲ ਕੌਂਸਲ ਜਿਹੜਾ ਹੈਗਾ ਆ ਰੋਬਰਟ ਮਿਊਲਰ, ਉਹਦੇ ਨਾਲ ਆਪਣੀ ਡੀਲ ਬਣਾ ਲਈ ਹੈਗੀ ਆ। ਉਸਨੇ ਆਪਣੇ ਆਪ ਨੂੰ ਜਿਹੜਾ ਆ ਦੋਸ਼ੀ ਜਿਹੜਾ ਆ ਉਹ ਮੰਨ ਲਿਆ, ਉਹਨੇ ਪਲੈਡ ਕਰ ਲਿਆ ਵੀ ਮੈਂ ਗਿਲਟੀ ਸੀਗਾ। ਜਿਹੜਾ ਉਹਦਾ ਦੂਜਾ ਟਰਾਇਲ ਸ਼ੁਰੂ ਹੋਣਾ ਸੀ, ਹੁਣ ਲੱਗਦਾ ਹੈ ਵੀ ਉਹ ਟਰਾਇਲ ਨਹੀਂ ਹੋਊਗਾ, ਕਿਉਂਕਿ ਉਸਨੇ ਉਹਨਾਂ ਜਿਹੜੇ ਚਾਰਜਿਸ ਨੂੰ ਜਿਹੜਾ ਆਪਣੇ ਆਪ ਨੂੰ ਦੋਸ਼ੀ ਮੰਨ ਰਿਹਾ ਆ। ਸੋ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਟਰਾਇਲ ਚੱਲਿਆ ਸੀਗਾ ਅਲੈਗਜ਼ੈਂਡਰ ਵਰਜੀਨੀਆ ਦੇ ਵਿੱਚ, ਜਿੱਥੇ ਇਸ ਦੇ ਉੱਤੇ ਜਿਹੜੇ 18 ਸ਼ਾਇਦ ਜਿਹੜੇ ਦੋਸ਼ ਲਾਏ ਗਏ ਸੀ, ਜਿਨ੍ਹਾਂ ਵਿੱਚੋਂ 8 ਦੇ ਉੱਤੇ ਇਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ, 10 ਦੇ ਵਿੱਚ ਮਿਸ ਟਰਾਇਲ ਜਿਹੜਾ ਹੋਇਆ ਸੀਗਾ। ਸੋ ਇਹ ਜਿਹੜੀ ਆ ਅਗਲੇ ਆਉਂਦੇ ਸੋਮਵਾਰ ਨੂੰ ਜਿਹੜਾ ਸੈਕਿੰਡ ਟਰਾਇਲ ਇਹਦਾ ਫੈਡਰਲ ਕ੍ਰਿਮੀਨਲ ਟਰਾਇਲ ਆ ਉਹ ਹੋਣਾ ਸੀ, ਅਤੇ ਉਸਦੀ ਜੂਰੀ ਸਿਲੈਕਸ਼ਨ ਜਿਹੜੀ ਉਹ ਸ਼ੁਰੂ ਹੋਣੀ ਸੀ ਮੰਡੇ ਨੂੰ, ਪਰ ਉਸ ਤੋਂ ਪਹਿਲਾਂ ਹੀ ਜਿਹੜਾ ਆ ਉਸ ਨੇ ਆਪਣੇ ਆਪ ਨੂੰ ਦੋਸ਼ੀ ਜਿਹੜਾ ਕਬੂਲਿਆ ਆ। ਅਤੇ ਹੁਣ ਜਿਹੜੀ ਡੀਲ ਆ ਰੋਬਰਟ ਮਿਊਲਰ ਦੇ ਨਾਲ ਜਿਹੜੀ ਬਣਾ ਲਈ ਹੈ, ਕੀ ਡੀਲ ਹੋਈ ਆ, ਕੀ ਉਸ ਦੇ ਵਿੱਚ ਜਿਹੜਾ ਉਹ ਮੰਨੂਗਾ, ਅਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਹੋਰ ਪੌਲ ਮੈਨਾਫੋਰਟ ਜਿਹੜਾ ਹੈ ਉਹ ਦੱਸੂਗਾ, ਇਹ ਆਉਣ ਵਾਲਾ ਸਮਾਂ ਦੱਸੂਗਾ। ਇਸ ਦੇ ਨਾਲ ਇਹ ਜ਼ਰੂਰ ਹੈਗਾ ਵੀ ਇੱਕ ਵਾਰੀ ਫਿਰ ਜਿਹੜੇ ਰਾਸ਼ਟਰਪਤੀ ਟਰੰਪ ਦੇ ਖੇਮੇ ਦੇ ਵਿੱਚ ਜ਼ਰੂਰ ਭੱਜ ਦੜ ਜਿਹੜੀ ਆ ਮਚੀ ਆ। ਜੀ ਸੋ ਬਿਲਕੁਲ ਜਿਹੜਾ ਕੇਸ ਹੈਗਾ ਆ, ਕਹਿੰਦੇ ਮਿਊਲਰ ਟੀਮ ਵੱਲੋਂ ਪੌਲ ਮੈਨਾਫੋਰਟ ਦੇ ਅਗੇਂਸਟ ਲਿਆਂਦਾ ਗਿਆ ਸੀ ਵੀ ਜਿਹੜਾ ਕਿਸੇ ਤਰ੍ਹਾਂ ਦਾ ਵੀ ਕੋਈ ਕ੍ਰਾਈਮ ਹੋਇਆ ਹੋਵੇ 2016 ਦੀ ਇਲੈਕਸ਼ਨ ਦੇ ਵਿੱਚ, ਇੰਟਰਫੀਰੈਂਸ ਦਾ ਰਸ਼ੀਆ ਵੱਲੋਂ ਜਾਂ ਹੋਰ, ਪਰ ਕਹਿੰਦੇ ਵੀ ਮੈਨਾਫੋਰਟ ਨੂੰ ਕਿਸੇ ਤਰ੍ਹਾਂ ਵੀ ਜਿਹੜਾ ਆ ਕੈਂਪੇਨ ਰਿਲੇਟਡ ਜਿਹੜੀਆਂ ਥਿੰਗਸ ਹੈਗੀਆਂ ਉਹਦੇ ਨਾਲ ਨਹੀਂ ਚਾਰਜ ਕੀਤਾ ਗਿਆ। ਜਿਹੜੇ ਜਿੰਨੇ ਵੀ ਚਾਰਜਸ ਉਹ 'ਤੇ ਲਾਏ ਗਏ ਉਹਦੇ ਜਾਂ ਤਾਂ ਉਹ ਪਹਿਲਾਂ ਦੇ ਆ ਜਿਹੜੇ ਬੈਂਕ ਫਰਾਡ ਦੇ, ਟੈਕਸ ਓਵੇਜ਼ਨ ਦੇ, ਪਰ ਕੈਂਪੇਨ ਨਾਲ ਰਿਲੇਟਡ ਕਿਸੇ ਤਰ੍ਹਾਂ ਦੇ ਵੀ ਜਿਹੜੇ ਚਾਰਜਸ ਆ ਉਹਨਾਂ ਦੇ ਉੱਤੇ ਉਹਦੇ 'ਤੇ ਨਹੀਂ ਲਾਏ ਗਏ। ਬਿਲਕੁਲ। ਇੱਕ ਜਿਹੜੀ ਇਸ ਦੇ ਵਿੱਚ ਜਿਹੜਾ ਦੂਜਾ ਟਰਾਇਲ ਚੱਲਣਾ ਸੀ, ਉਹਦੇ ਵਿੱਚ ਜਿਹੜਾ ਯੂਕਰੇਨ ਦੇ ਨਾਲ ਕੰਮ ਕਰ ਰਿਹਾ ਸੀ, ਕਿਸ ਤਰੀਕੇ ਦੇ ਨਾਲ ਰਸ਼ੀਆ ਦੀ ਮਦਦ ਕਰ ਰਿਹਾ ਸੀ ਯੂਕਰੇਨ ਦੇ ਜਿਹੜੇ ਬੰਦਿਆਂ ਦੇ ਉੱਤੇ ਕਾਬੂ ਪਾਉਣ ਦੇ ਲਈ। ਇਹ ਜਿਹੜੀ ਇੱਕ ਜਿਹੜੀ ਅਗਲੀ ਟਰਾਇਲ ਦੇ ਵਿੱਚ ਉਹ ਦੋਸ਼ ਇਸ ਦੇ ਉੱਤੇ ਜਿਹੜੇ ਉਹ ਲੱਗਣੇ ਸੀਗੇ, ਅਤੇ ਉਸਨੇ ਉਹਨਾਂ ਦੋਸ਼ਾਂ ਨੂੰ ਹੀ ਜਿਹੜਾ ਆ ਕਬੂਲਿਆ ਆ। ਸੋ ਕਿਸ ਤਰੀਕੇ ਦੇ ਨਾਲ ਰਸ਼ੀਆ ਨੇ ਹੋਰ ਜੇ ਇਨਵੈਸਟੀਗੇਸ਼ਨ ਜਾਂ ਇੱਧਰ ਅਮਰੀਕਾ ਦੇ ਵਿੱਚ ਇਲੈਕਸ਼ਨ ਦੇ ਵਿੱਚ
ਹੇਰ ਫੇਰ ਕਰਨ ਦੀ ਜਾਂ ਦਖਲਅੰਦਾਜ਼ੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ, ਉਹ ਆਉਣ ਵਾਲਾ ਸਮਾਂ ਦੱਸੂਗਾ। ਇੱਦਾਂ ਹੀ ਹੁੰਦਾ ਹੈ ਹਰਜੋਤ ਸਿੰਘ ਜੀ, ਵੀ ਜਦੋਂ ਕੋਈ ਬੰਦਾ ਇੱਕ ਅੰਦਰ ਕੀਤਾ ਜਾਂਦਾ ਹੈ ਜਾਂ ਜਦੋਂ ਉੱਤੇ ਇੱਕ ਚਾਰਜ ਲਾਉਂਦੇ ਆ, ਤਾਂ ਬਾਕੀ ਉਹਦੀ ਪੁਰਾਣੀਆਂ ਫਾਈਲਾਂ ਵੀ ਫਿਰ ਜਿਹੜੀਆਂ ਨਾਲ ਦੇ ਨਾਲ ਜਿਹੜੀਆਂ ਖੁੱਲ੍ਹ ਜਾਂਦੀਆਂ ਹੁੰਦੀਆਂ, ਅਤੇ ਹੋਰ ਕਈ ਦੋਸ਼ ਜਿਹੜੇ ਉਸ ਦੇ ਵਿੱਚੋਂ ਨਿਕਲ ਆਉਂਦੇ ਹੁੰਦੇ ਆ। ਸੋ ਇਹ ਬੈਂਕ ਫਰੋਡ ਵਾਲਾ ਅਤੇ ਟੈਕਸ ਫਰੋਡ ਵਾਲੇ ਤਾਂ ਉਸੇ ਚੀਜ਼ ਚੱਕਰ ਦੇ ਵਿੱਚ ਜਿਹੜੇ ਨਿਕਲੇ ਆ। ਅਤੇ ਕਿਉਂਕਿ ਹੁਣ ਇਹ ਵੀ ਆ ਵੀ ਉਹਦੀ ਉਮਰ ਵੀ ਜਿਹੜੀ ਤਕਰੀਬਨ 70 ਸਾਲ ਆ, ਅਤੇ ਉਹ ਚਾਹੁੰਦਾ ਤਾਂ ਨਹੀਂ ਆ ਵੀ ਉਹ ਹੁਣ ਬਹੁਤਾ ਸਮਾਂ ਜਿਹੜਾ ਜੇਲ੍ਹ ਦੇ ਵਿੱਚ ਜਿਹੜਾ ਉਹ ਕੱਟੇ, ਪਰ 8 ਜਿਹੜੇ ਕੇਸਾਂ ਦੇ ਵਿੱਚ ਆਲਰੇਡੀ ਇਸ ਨੂੰ ਦੋਸ਼ੀ ਜਿਹੜਾ ਦੱਸਿਆ ਗਿਆ ਆ, ਅਤੇ ਹੁਣ ਇਹਨੇ ਇੱਕ ਹੋਰ ਜੇ ਕਹਿ ਲਓ ਵੀ ਦੋਸ਼ਾਂ ਦੇ ਵਿੱਚ, ਬਾਕੀ ਹੋਰ ਦੋਸ਼ਾਂ ਦੇ ਵਿੱਚ ਆਪਣੇ ਆਪ ਨੂੰ ਦੋਸ਼ੀ ਕਬੂਲ ਲਿਆ ਆ। ਸੋ ਦੇਖਦੇ ਹਾਂ ਵੀ ਡੀਲ ਜਿਹੜੀ ਇਸ ਨੂੰ ਹੁਣ ਕਿਹੜੀ ਮਿਲਦੀ ਹੈ, ਵੀ ਸਜ਼ਾ ਇਹਨੂੰ ਕਿੰਨੀ ਕੁ ਦਿੱਤੀ ਜਾਂਦੀ ਆ। ਉਹ ਵੀ ਡਿਪੈਂਡ ਕਰੂਗਾ ਰੋਬਰਟ ਮਿਊਲਰ ਉਹਨਾਂ ਦੀ ਟੀਮ ਦੇ ਉੱਤੇ, ਵੀ ਉਹ ਕਿੰਨੀ ਕੁ ਜਿਹੜੀ ਇਹਨਾਂ ਨੂੰ ਜਿਹੜੀ ਕਹਿ ਲਓ ਵੀ ਇਨਫੋਰਮੇਸ਼ਨ ਆ, ਕਿੰਨੀ ਕੁ ਜਿਹੜੇ ਉਹ ਦੱਸਦਾ ਆ, ਜਿਹਦੇ ਨਾਲ ਗਾਂਹ ਉਹ ਆਪਣਾ ਕੇਸ ਰਸ਼ੀਅਨ ਇਨਵੈਸਟੀਗੇਸ਼ਨ ਵਾਲਾ ਤੋਰ ਸਕਣ ਜੀ। ਤੇ ਅਗਲੀ ਹੋਰ ਵੱਲ ਚੱਲੀਏ। ਜਿਸ ਤਰ੍ਹਾਂ ਜਿਹੜਾ ਬ੍ਰੈਟ ਕੈਵਨੋ ਹੈਗੇ ਆ, ਉਹਨਾਂ ਦੀ ਕਨਫਰਮੇਸ਼ਨ ਚੱਲ ਰਹੀ ਹੈਗੀ ਆ ਸੁਪਰੀਮ ਕੋਰਟ ਦੇ ਜਸਟਿਸ ਦੇ ਲਈ, ਅਤੇ ਹੁਣ ਜਿਹੜੇ ਸਾਡੇ ਕੈਲੀਫੋਰਨੀਆ ਦੇ ਸੈਨੇਟਰ ਹੈਗੇ ਆ ਡਾਇਨ ਫਾਈਨਸਟਾਈਨ, ਉਹਨਾਂ ਨੇ ਇੱਕ ਲੈਟਰ ਜਿਹੜਾ FBI ਨੂੰ ਦਿੱਤਾ ਹੈਗਾ ਆ, ਅਤੇ ਪਈ ਜਿਹੜੇ ਆ ਕੈਬਨੋ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ। ਪਈ ਜਦੋਂ ਉਹ ਹਾਈ ਸਕੂਲ ਦੇ ਵਿੱਚ ਸੀਗੇ, ਉਹਨਾਂ ਨੇ ਉਸ ਟਾਈਮ ਇੱਕ ਕੋਈ ਜਿਹੜੀ ਲੜਕੀ ਸੀ ਉਹਨਾਂ ਦੇ ਨਾਲ ਪੜ੍ਹਦੀ, ਉਹਨੂੰ ਜਿਹੜਾ ਥ੍ਰੈਟ ਕੀਤਾ ਸੀ। ਅਤੇ ਇਹ ਜਿਹੜਾ ਲੈਟਰ ਆ ਇਹ ਬਿਲਕੁਲ ਕਹਿੰਦੀ ਵੀ ਕੌਨਫੀਡੈਂਸ਼ੀਅਲ ਰੱਖਿਆ ਗਿਆ, ਅਤੇ ਜਿਹੜੀ ਲੇਡੀ ਆ ਜਿਹੜੀ ਉਹਨਾਂ ਦੀ ਕਲਾਸਮੇਟ ਸੀਗੀ ਜਦੋਂ ਉਹ ਹਾਈ ਸਕੂਲ 'ਚ ਸੀਗੇ 1980s ਦੇ ਵਿੱਚ, ਅਤੇ ਉਹ ਆਪਣਾ ਨਾਮ ਡਿਸਕਲੋਜ਼ ਨਹੀਂ ਕਰਨਾ ਚਾਹੁੰਦੀ। ਅਤੇ ਇਹਦੇ ਸੰਬੰਧ ਦੇ ਵਿੱਚ ਜਿਹੜੇ ਕੈਬਨੋ ਆ ਉਹਨਾਂ ਨੇ ਇਹ ਕਿਹਾ ਵੀ ਮੈਂ ਕਦੇ ਵੀ ਈਵਨ ਹਾਈ ਸਕੂਲ ਜਾਂ ਹੋਰ ਕਦੇ ਵੀ ਕਿਸੇ ਤਰ੍ਹਾਂ ਦਾ ਕ੍ਰਾਈਮ ਨਹੀਂ ਕੀਤਾ, ਅਤੇ ਨਾ ਹੀ ਇੱਦਾਂ ਦੀ ਕੋਈ ਗੱਲਬਾਤ ਕੀਤੀ ਗਈ ਹੈਗੀ ਆ। ਇਹ ਸਿਰਫ ਮੈਨੂੰ ਬਦਨਾਮ ਕਰਨ ਦੀ ਟਰਾਈ ਕੀਤੀ ਗਈ ਹੈਗੀ ਆ। ਅਤੇ ਨਾਲ ਦੀ ਨਾਲ ਜਿਹੜੇ ਕਹਿੰਦੇ ਪਈ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਬ੍ਰੈਟ ਕੈਵਨੋ ਦੇ ਕਲਾਸਮੇਟਸ ਹੈਗੇ ਆ, ਖਾਸ ਕਰਕੇ ਉਹਨਾਂ ਦੇ ਵਿੱਚ ਜਿਹੜੀਆਂ ਲੇਡੀਜ਼ ਆ, ਉਹਨਾਂ ਨੇ ਜਿਹੜਾ ਲੈਟਰ ਲਿਖਿਆ ਹੈਗਾ ਆ, ਜਿਹੜੇ ਲਗਭਗ 65 ਦੇ ਕਰੀਬ ਵਿਮਨ ਆ, ਉਹ ਕਹਿੰਦੇ ਵੀ ਅਸੀਂ ਜੱਜ ਕੈਵਨੋ ਨੂੰ ਹਾਈ ਸਕੂਲ ਤੋਂ ਜਾਣਦੇ ਹੈਗੇ ਆ, ਵੀ ਉਹ ਬੜਾ ਹੀ ਹਾਈ ਮੋਰਲ ਕਰੈਕਟਰ ਦਾ ਅਤੇ ਗੁੱਡ ਪਰਸਨ ਹੈਗਾ ਆ। ਅਤੇ ਉਹਨਾਂ ਨੇ ਇਹ ਲੈਟਰ ਜਿਹੜਾ ਆ ਸੈਨੇਟਰ ਫਾਈਨਸਟਾਈਨ ਅਤੇ ਸੈਨੇਟ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਚੱਕ ਗ੍ਰੈਸਲੀ, ਜੋ ਕਿ ਰਿਪਬਲਿਕਨ ਆਇਵਾ ਤੋਂ ਆ, ਉਹਨਾਂ ਨੂੰ ਲਿਖਿਆ ਹੈਗਾ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਵੱਲ ਵੱਧਦੇ ਹਾਂ ਹਰਜੋਤ ਸਿੰਘ ਜੀ, ਜਿੱਦਾਂ ਹਰੀਕੇਨ ਆਪਾਂ ਦੇਖਿਆ ਆ ਵੀ ਇੱਥੇ ਆਇਆ ਆ ਫਲੋਰੈਂਸ ਦੇ ਵਿੱਚ, ਹਰੀਕੇਨ ਫਲੋਰੈਂਸ ਨਾਰਥ ਕੈਰੋਲੀਨਾ ਦੇ ਵਿੱਚ। ਇਸੇ ਤਰੀਕੇ ਦੇ ਨਾਲ ਜਿਹੜਾ ਇੱਕ ਫਿਲੀਪੀਨਸ ਦੇ ਵਿੱਚ ਇੱਕ ਟਾਈਫੂਨ ਜਿਹੜਾ ਤਗੜਾ ਚੱਕਰਵਾਤ ਆ, ਉਹ ਇਸ ਟਾਈਮ ਆ ਰਿਹਾ ਆ। ਟਾਈਫੂਨ ਮੈਂਗਕੁਟ ਕਰਕੇ ਜਿਹੜਾ ਉਸ ਦਾ ਨਾਮ ਰੱਖਿਆ ਗਿਆ ਹੈ, ਅਤੇ ਕਹਿੰਦੇ ਫਿਲੀਪੀਨਸ ਉਹਦੇ ਡਾਇਰੈਕਟਲੀ ਲਾਈਨ ਦੇ ਵਿੱਚ ਹੈਗਾ ਆ, ਅਤੇ ਕਾਫੀ ਜ਼ਿਆਦਾ ਭਾਰੀ ਨੁਕਸਾਨ ਜਿਹੜਾ ਆ ਫਿਲੀਪੀਨਸ ਦੇ ਵਿੱਚ ਉੱਥੇ ਉਹ ਕਰੂਗਾ। ਸੋ ਇਸ ਟਾਈਮ ਲੋਕਾਂ ਨੂੰ ਉੱਥੇ ਆਲਰੇਡੀ ਕੱਢਣ ਦੇ ਲੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ, ਲੋਕਾਂ ਨੂੰ ਕਿਤੇ ਨਾ ਕਿਤੇ ਸੁਰੱਖਿਅਤ ਥਾਵਾਂ 'ਤੇ ਉੱਤੇ ਪਹੁੰਚਾਇਆ ਜਿਹੜਾ ਆ ਉਹ ਜਾ ਸਕੇ। ਰੈੱਡ ਕਰਾਸ ਵਾਲੇ ਜਿਹੜੇ ਉੱਥੇ ਆਲਰੇਡੀ ਪਹੁੰਚੇ ਹੋਏ ਨੇ, ਉਹਨਾਂ ਨੇ ਕਿਹਾ ਆ ਵੀ ਫਲੋਰੈਂਸ ਦੇ ਵੈਸੇ ਮੁਕਾਬਲੇ ਇਹ ਕਾਫੀ ਜ਼ਿਆਦਾ ਘਾਤਕ ਅਤੇ ਕਾਫੀ ਵੱਡਾ ਇੱਕ ਟਾਈਫੂਨ ਆ ਉਹ ਹੈਗਾ ਆ। ਇਸ ਦੇ ਜਿਹੜੇ ਆંકੜਿਆਂ ਦੇ ਉੱਤੇ ਜੇ ਹਰਜੋਤ ਸਿੰਘ ਦੀ ਨਜ਼ਰ ਮਾਰੀਏ ਤਾਂ ਕਹਿੰਦੇ 4.5 ਮਿਲੀਅਨ ਲੋਕ ਜਿਹੜੇ 125 ਕਿਲੋਮੀਟਰ ਦਾ ਜਿਹੜਾ ਰੇਡੀਅਸ ਹੈਗਾ ਆ ਸੈਂਟਰ ਆਫ ਟਾਈਫੂਨ ਦੇ ਵਿੱਚ, ਉਹਦੇ ਨਾਲ ਪ੍ਰਭਾਵਿਤ ਜਿਹੜੇ ਆ ਉਹ ਹੋ ਸਕਦੇ ਆ। ਅਤੇ ਇੰਨੇ ਤਕਰੀਬਨ 250 ਤੋਂ 300 ਕਿਲੋਮੀਟਰ ਫੀ ਘੰਟੇ ਦੇ ਹਿਸਾਬ ਦੇ ਨਾਲ ਜਿਹੜੀਆਂ ਤੇਜ਼ ਹਵਾਵਾਂ ਅਤੇ ਬਹੁਤ ਹੀ ਭਾਰੀ ਮੀਂਹ ਜਿਹੜਾ ਉਹ ਆਵੇਗਾ, ਜਿਸ ਦੇ ਚੱਲਦਿਆਂ ਕਾਫੀ ਜ਼ਿਆਦਾ ਸਮੱਸਿਆ ਅਤੇ ਆਮ ਲੋਕ ਉੱਥੇ ਜਿਹੜੇ ਆ ਉਹਨਾਂ ਉੱਤੇ ਨੁਕਸਾਨ ਹੋ ਸਕਦਾ ਹੈ। ਫਿਲੀਪੀਨਸ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਇਲਾਕੇ ਨੇ ਜਿਹੜੇ ਗਰੀਬੀ ਤੋਂ ਪੀੜਤ ਨੇ, ਜਿੱਥੇ ਉਹਨਾਂ ਦੇ ਲੋਕਾਂ ਦੇ ਕਹਿ ਸਕਦੇ ਹਾਂ ਵੀ ਕੱਚੇ ਜਿਹੜੇ ਘਰ ਹੈਗੇ ਨੇ। ਕਈ ਤਸਵੀਰਾਂ ਇਸ ਟਾਈਮ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਵੀ ਲੋਕ ਆਪੋ ਆਪਣੇ ਟੀਨਾਂ ਵਾਲੇ ਘਰਾਂ ਦੇ ਉੱਤੇ ਟਾਇਰ ਰੱਖ ਰਹੇ ਆ ਵੀ ਉਹਨਾਂ ਨੂੰ ਮਜ਼ਬੂਤੀ ਦੇਣ ਦੇ ਲਈ, ਪਰ ਕਾਫੀ ਇੱਕ ਖਤਰੇ ਵਾਲੀ ਗੱਲ ਜਿਹੜੀ ਉਹ ਬਣੇਗੀ। ਅੱਜ ਤੋਂ ਕਈ ਸਾਲ ਪਹਿਲਾਂ ਹਰਜੋਤ ਸਿੰਘ ਜੀ ਫਿਲੀਪੀਨਸ ਦੇ ਵਿੱਚ ਇੱਦਾਂ ਦਾ ਹੀ ਇੱਕ ਟਾਈਫੂਨ ਆਇਆ ਸੀ, ਜਿਸ ਦੇ ਵਿੱਚ 1000 ਤੋਂ ਵੀ ਵੱਧ ਲੋਕ ਜਿਹੜੇ ਆ ਉੱਥੇ ਮਾਰੇ ਗਏ ਸੀਗੇ। ਸੋ ਹੋਪਫੁਲੀ ਇਸ ਟਾਈਫੂਨ ਦੇ ਨਾਲ ਜਿਹੜਾ ਆ
ਕਿਤੇ ਨਾ ਕਿਤੇ ਨੁਕਸਾਨ ਘੱਟ ਹੋਵੇ, ਇਹੀ ਜਿਹੜੀ ਆਪਾਂ ਅਰਦਾਸ ਕਰ ਸਕਦੇ। ਪਰ ਲਗਾਤਾਰ ਜਿਹੜਾ ਟਾਈਫੂਨ ਆ ਉਹ ਵੱਧਦਾ ਜਾ ਰਿਹਾ ਆ। ਜੇ ਇੱਥੋਂ ਦੀ ਕੈਟੇਗਰੀਜ਼ ਦੇ ਹਿਸਾਬ ਨਾਲ ਦੱਸਿਆ ਜਾਵੇ ਤਾਂ ਉਹ ਕੈਟੇਗਰੀ 5 ਦਾ ਜਿਹੜਾ ਟਾਈਫੂਨ ਉਹ ਬਣ ਚੁੱਕਾ ਆ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚਲੀਏ, ਬੜੀ ਇੰਪੋਰਟੈਂਟ ਖਬਰ ਆ, ਖਾਸ ਕਰਕੇ ਜਿਹੜੇ ਕੈਨੇਡੀਅਨ ਅਮਰੀਕਾ ਨੂੰ ਆਉਂਦੇ ਹੈਗੇ ਆ। US ਦੇ ਹੁਣ ਫੈਡਰਲ ਗਵਰਨਮੈਂਟ ਦੇ ਆਫੀਸ਼ੀਅਲਸ ਨੇ ਇਹ ਕਿਹਾ ਆ ਵੀ ਕੋਈ ਵੀ ਕੈਨੇਡਾ ਦਾ ਬੰਦਾ ਜਦੋਂ ਉਹ ਅਮਰੀਕਾ 'ਚ ਐਂਟਰ ਹੁੰਦਾ ਆ ਤੇ ਉਹਨੂੰ ਜਿਹੜੀਆਂ ਅਮਰੀਕਨ ਅਥਾਰਟੀਜ਼ ਆ, ਅਮਰੀਕਾ ਦੇ ਜਿਹੜੇ ਇਮੀਗ੍ਰੇਸ਼ਨ ਆਫੀਸਰ ਪੁੱਛਦੇ ਆ ਵੀ ਤੁਸੀਂ ਮਰਵਾਨਾ ਯੂਜ਼ ਕੀਤਾ ਆ ਪਾਸਟ ਟਾਈਮ 'ਚ ਜਾਂ ਯੂਜ਼ ਕਰ ਰਹੇ ਆ, ਈਵਨ ਕਹਿੰਦੇ ਵੀ ਤੁਸੀਂ ਮਰਵਾਨਾ ਇੰਡਸਟਰੀ ਦੇ ਵਿੱਚ ਕੰਮ ਕੀਤਾ ਆ ਜਾਂ ਤੁਸੀਂ ਇਨਵੈਸਟ ਕੀਤਾ ਆ, ਕਿਉਂਕਿ ਅਕਤੂਬਰ 17 ਤੋਂ ਪੂਰੇ ਕੈਨੇਡਾ ਦੇ ਵਿੱਚ ਜਿਹੜੀ ਆ ਪਹਿਲੀ ਇਹ ਮੁਲਕ ਬਣ ਗਿਆ ਜਿਹੜਾ ਲੀਗਲ ਕਰਨ ਜਾ ਰਿਹਾ ਮਰਵਾਨਾ ਨੂੰ ਫੈਡਰਲ ਲੈਵਲ ਤੇ ਬਿਲੀਅਨਸ ਆਫ ਡਾਲਰ ਜਿਹੜੇ ਆ ਰੈਵਨਿਊ ਕਹਿੰਦੇ ਕੈਨੇਡੀਅਨ ਗਵਰਨਮੈਂਟ ਸੋਚ ਰਹੀ ਆ ਵੀ ਇਹਦੇ ਤੋਂ ਆਏਗਾ। ਸੋ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਫੀਲਡ ਦੇ ਵਿੱਚ ਜਿਹੜੇ ਤਾਂ ਪੀਣ ਵਾਲੇ ਉਹ ਤਾਂ ਪੀਂਦੇ ਹੀ ਆ, ਜਿਨ੍ਹਾਂ ਨੇ ਜੌਬਸ ਕਰਨੀਆਂ ਆ ਜਾਂ ਜਿਹੜੀਆਂ ਕੰਪਨੀਆਂ ਇਹ ਉਗਾਉਂਦੀਆਂ ਹੈਗੀਆਂ ਸੈੱਲ ਕਰਦੀਆਂ ਆ, ਉਹਨਾਂ ਦੇ ਵਿੱਚ ਪੈਸੇ ਇਨਵੈਸਟ ਕਰਨ ਜਾ ਰਹੇ ਹੈਗੇ ਆ ਵੀ ਇਹਦੇ ਜਿਹੜਾ ਰਿਟਰਨ ਆ ਬਹੁਤ ਹੋਣਾ ਆ। ਸੋ ਹੁਣ US ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਏਜੰਸੀ ਵਾਲਿਆਂ ਨੇ ਇਹ ਕਿਹਾ ਆ ਵੀ ਜੇ ਬਾਰਡਰ ਦੇ ਉੱਤੇ ਉਹਨਾਂ ਨੂੰ ਸ਼ੱਕ ਪਈ ਮਰਵਾਨੇ ਦੀ ਸਮੈਲ ਆਉਂਦੀ ਆ ਜਾਂ ਉਹਨਾਂ ਨੂੰ ਕਿਸੇ ਨੇ ਇਨਫੋਰਮੇਸ਼ਨ ਦੇ ਦਿੱਤੀ ਵੀ ਇਹ ਬੰਦਾ ਤਾਂ ਮਰਵਾਨਾ ਨਾਲ ਰਿਲੇਟਡ ਕਿਸੇ ਸਟੋਰ 'ਤੇ ਜਾਂ ਕਿਸੇ ਵੀ ਇੰਡਸਟਰੀ 'ਚ ਕੰਮ ਕਰਦਾ ਆ ਜਾਂ ਇਸਨੇ ਪੈਸੇ ਇਨਵੈਸਟ ਕੀਤੇ ਆ, ਅਤੇ ਜੇ ਉਹ ਕਹਿੰਦੇ ਵੀ ਕਸਟਮ ਬਾਰਡਰ ਪੈਟਰੋਲ ਏਜੰਸੀ ਵਾਲੇ ਤੁਹਾਨੂੰ ਕੁਐਸਚਨ ਪੁੱਛਣ ਵੀ ਤੁਸੀਂ ਮਰਵਾਨਾ ਕਦੇ ਯੂਜ਼ ਕੀਤਾ ਜਾਂ ਤੁਸੀਂ ਇਸ ਇੰਡਸਟਰੀ ਨਾਲ ਰਿਲੇਟਡ ਆ, ਤੇ ਕਹਿੰਦੇ ਲਾਈਫ ਟਾਈਮ ਲਈ ਉਹ ਬੈਨ ਕਰ ਸਕਦੇ ਆ US ਦੇ ਵਿੱਚ ਐਂਟਰ ਕਰਨ ਤੋਂ, ਕਿਉਂਕਿ USA ਦੇ ਵਿੱਚ ਇਹਨੂੰ ਸਟਿਲ ਐਜ਼ ਏ ਡਰੱਗ ਯੂਜ਼ ਕੀਤਾ ਜਾਂਦਾ ਹੈਗਾ। ਈਵਨ ਦੋ ਕਈ ਜਿਹੜੀਆਂ ਸਟੇਟਾਂ ਆ USA ਦੇ ਵਿੱਚ ਉੱਥੇ ਅਲਾਓ ਕੀਤਾ ਗਿਆ ਹੈਗਾ ਆ, ਪਰ ਫੈਡਰਲ ਲੈਵਲ 'ਤੇ ਜਿਹੜਾ ਮਰਵਾਨਾ ਆ ਉਹਨੂੰ ਡਰੱਗ ਹੀ ਯੂਜ਼ ਕੀਤਾ ਜਾਂਦਾ ਆ। ਸੋ ਇਸ ਕਰਕੇ ਜਿਹੜੇ ਕੈਨੇਡੀਅਨ ਬਾਰਡਰ ਤੋਂ USA ਵੱਲ ਆਉਣੇ ਆ ਜਿੰਨੇ ਵੀ ਲੋਕ, ਉਹਨਾਂ ਨੂੰ ਬੜੇ ਧਿਆਨ ਦੇ ਨਾਲ ਜਿਹੜੇ ਆਨਸਰ ਆ ਉਹ ਦੇਣੇ ਪੈਣਗੇ ਜਦੋਂ ਵੀ ਜਿਹੜੇ ਕਸਟਮ ਪੈਟਰੋਲ ਏਜੰਟ ਜਿਹੜੇ ਹੁੰਦੇ ਆ ਉੱਥੇ ਕਸਟਮ ਐਂਡ ਬਾਰਡਰ ਇਮੀਗ੍ਰੇਸ਼ਨ ਆਫੀਸਰ ਵਾਲੇ, ਅਤੇ ਉਹਨਾਂ ਨੂੰ ਜੇ ਕਿਸੇ ਤਰ੍ਹਾਂ ਵੀ ਤੁਸੀਂ ਟਪਲਾਬਾਜੀ ਖਾ ਗਏ ਅਤੇ ਉਹ ਜਿਹੜੇ ਆ ਲਾਈਫ ਟਾਈਮ ਕਹਿੰਦੇ ਬੈਨ ਲਾ ਦੂਗੇ। ਅਤੇ ਉਹ ਤੋਂ ਬਾਅਦ ਫਿਰ ਕੁਛ ਹੈ ਇੱਕ ਬੇਵਰ ਇੱਕ ਤਰ੍ਹਾਂ ਦਾ ਹੁੰਦਾ ਹੈ, ਉਹ ਕਹਿੰਦੇ ਤੁਸੀਂ ਉਹਦੇ ਲਈ ਅਪਲਾਈ ਕਰ ਸਕਦੇ ਆ, ਉਹਦੀ ਫੀਸ $585 ਹੁੰਦੀ ਆ, ਪਰ ਉਹਨੂੰ ਪ੍ਰੋਸੈਸ ਕਰਨ ਨੂੰ ਮਹੀਨੇ ਲੱਗ ਸਕਦੇ ਹੈਗੇ ਆ। ਜੀ ਬਿਲਕੁਲ। ਸੋ ਕਾਫੀ ਜਿਹੜੀ ਇੰਪੋਰਟੈਂਟ ਚੀਜ਼ ਹੈਗੀ, ਖਾਸ ਕਰਕੇ ਜਿਹੜੇ ਕੈਨੇਡੀਅਨ ਜਦੋਂ ਤੋਂ ਮਰਵਾਨਾ ਹੁਣ ਲੀਗਲ ਜਿਹੜੀ ਹੋ ਜਾਣੀ ਉਸ ਤੋਂ ਬਾਅਦ ਦੇ। ਸੋ ਇਕੱਲਾ ਇਹ ਨਹੀਂ ਵੀ ਤੁਸੀਂ ਪੀਂਦੇ ਹੀ ਆ, ਜਿਹੜੇ ਤੁਸੀਂ ਕਿਸੇ ਇੰਡਸਟਰੀ 'ਚ ਕੰਮ ਕਰਦੇ, ਮੰਨ ਲਓ ਵੀ ਤੁਸੀਂ ਹੁਣ ਟਰੱਕਾਂ ਵਾਲਿਆਂ ਦੀ ਐਗਜ਼ਾਮਪਲ ਦੇ ਦੇਣਾ ਵੀ ਜੇ ਕੋਈ ਉਹ ਡਿਲੀਵਰ ਵੀ ਕਰ ਰਹੇ ਹੈਗੇ ਆ ਰਾਈਟ ਇੱਕ ਏਰੀਏ ਤੋਂ ਦੂਜੇ ਏਰੀਏ 'ਚ, ਜੇ ਕਿਤੇ ਉਹਨਾਂ ਨੂੰ ਵੀ ਕੁਐਸਚਨ ਪੁੱਛਿਆ ਗਿਆ, ਉਹਨਾਂ ਨੂੰ ਕਿਸੇ ਸ਼ੱਕ ਪੈ ਗਈ, ਅਤੇ ਉਹ ਲਾਈਫ ਟਾਈਮ ਲਈ ਜਿਹੜੇ ਆ ਬੈਨ ਕੀਤੇ ਜਾਣਗੇ। ਕਰ ਸਕਦੇ ਨੇ, ਜ਼ਰੂਰੀ ਨਹੀਂ ਹੈ ਵੀ ਕਿਤੇ ਜਾਣਗੇ। ਸੋ ਉਸ ਅਧਿਕਾਰੀ ਦੇ ਉੱਤੇ ਜਿਹੜਾ ਉਹ ਹੋਊਗਾ। ਬਾਕੀ ਇਹ ਗੱਲ ਹੈਗੀ ਆ, ਪਰ ਹੁਣ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਇੱਥੋਂ ਵੀ ਹੁਣ ਜਿਹੜੀਆਂ ਆਪਾਂ ਕੱਲ੍ਹ ਖਬਰ ਕਰਦੇ ਸੀ ਵੀ ਜਿਹੜੀਆਂ ਵਾਈਨ ਵਾਲੀਆਂ ਸ਼ਰਾਬ ਵਾਲੀਆਂ ਕੰਪਨੀਆਂ ਉੱਧਰ ਕੈਨੇਡਾ ਜਾ ਕੇ ਇਨਵੈਸਟਮੈਂਟ ਕਰਨ ਨੂੰ ਫਿਰਦੀਆਂ ਆ ਵੀ ਮਰਵਾਨਾ ਕਿਉਂਕਿ ਉੱਥੇ ਲੀਗਲ ਹੋਣ ਜਾ ਰਿਹਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਜਿਹਨਾਂ ਲੋਕਾਂ ਨੇ ਵੱਡਿਆਂ ਲੋਕਾਂ ਨੇ ਜਿਹੜੇ ਪੈਸੇ ਉੱਧਰ ਇਨਵੈਸਟ ਕਰਨੇ ਆ ਕਿ ਉਹਨਾਂ ਉੱਤੇ ਵੀ ਇੱਦਾਂ ਜਿਹੜਾ ਉਹ ਰੋਕਾਂ ਹੋਣਗੀਆਂ ਜਾਂ ਕੀ ਹੋਊਗਾ। ਅਤੇ ਕੱਲ੍ਹ ਨੂੰ ਜੇ ਪੋਲੀਟੀਕਲ ਬੰਦਾ ਹੀ ਜੇ ਕੱਲ੍ਹ ਨੂੰ ਕੋਈ ਇੱਦਾਂ ਦਾ ਉੱਥੇ ਕੋਈ ਤਸਵੀਰ ਕਿਸੇ ਦੀ ਆ ਜਾਂਦੀ ਆ ਲੀਗਲ ਹੋਣ ਤੋਂ ਬਾਅਦ, ਅਤੇ ਫਿਰ ਉੱਥੇ ਉਹ ਫੂਕ ਹੀ ਸਕਦਾ ਆ ਵੀ ਉਹ ਜੇ ਫੂਕਦਾ ਉਹਦੀ ਤਸਵੀਰ ਆ ਜਾਂਦੀ ਕਿ ਉਹਨੂੰ ਅਮਰੀਕਾ 'ਚ ਆਉਣ ਤੋਂ ਰੋਕਿਆ ਜਾਊਗਾ। ਇਹ ਜਿਹੜੀਆਂ ਕਾਫੀ ਅਹਿਮ ਗੱਲਾਂ ਹੋਣਗੀਆਂ। ਗਾਜ ਤਾਂ ਵੈਸੇ ਆਮ ਲੋਕਾਂ ਦੇ ਉੱਤੇ ਜ਼ਿਆਦਾ ਡਿੱਗਦੀ ਹੁੰਦੀ ਆ, ਸੋ ਬਾਕੀਆਂ ਨੂੰ ਜਿਹੜਾ ਇਸ ਚੀਜ਼ ਦੇ ਵਿੱਚ ਧਿਆਨ ਰੱਖਣ ਦੀ ਜ਼ਰੂਰਤ ਆ। ਸੋ ਬਹੁਤ ਸਾਰੇ ਕੰਪਨੀਆਂ ਦੇ ਜਿਹੜੇ CEO ਆ ਉਹ ਵੀ ਮੈਨੂੰ ਲੱਗਦਾ ਇਹਦੇ ਵਿੱਚ ਉਹਨਾਂ ਨੂੰ ਵੀ ਖਤਰਾ ਹੈਗਾ ਆ। ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਖਬਰ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜੀਆਂ ਵਾਈਨ ਇੰਡਸਟਰੀ ਨਾਲ ਰਿਲੇਟਡ ਕੰਪਨੀਆਂ ਆ USA ਦੀਆਂ ਉਹ ਵੀ ਟਰਾਈ ਕਰ ਰਹੀਆਂ ਵੀ ਕੈਨੇਡਾ 'ਚ ਜਾ ਕੇ ਅਸੀਂ ਮਰਵਾਨਾ ਇੰਡਸਟਰੀ 'ਚ ਇਨਵੋਲਵ ਹੋਈਏ, ਕਿਉਂਕਿ ਉਹਦੇ 'ਚ ਪੈਸੇ ਬਹੁਤ ਆਉਣੇ ਆ। ਪਰ ਜਿਸ ਤਰ੍ਹਾਂ ਕੈਨੇਡਾ ਅਤੇ USA ਦੇ ਰਿਲੇਸ਼ਨ ਅੱਜ ਕੱਲ੍ਹ ਚੱਲ ਰਹੇ ਹੈਗੇ ਆ, ਸੋ ਉਹ ਕਾਫੀ ਸਾਰਿਆਂ ਨੂੰ ਜਿਹੜਾ ਆ ਉਹ ਕੇਅਰਫੁਲ ਰਹਿਣਾ ਚਾਹੀਦਾ ਜਦੋਂ ਤੱਕ ਜਿਹੜੀ ਨਾਫਟਾ ਡੀਲ ਆ ਉਹ ਹਜੇ ਫਾਈਨਲ ਨਹੀਂ ਹੋ ਜਾਂਦੀ। ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਜਿਹੜੀ ਹਰਜੋਤ ਸਿੰਘ ਜੀ ਕਰਦੇ ਆ, ਕਹਿੰਦੇ ਚਾਈਨਾ ਅਤੇ ਵੈਟੀਕਨ ਵਾਲੇ ਇਸ ਟਾਈਮ ਬਿਸ਼ਪਸ ਨੂੰ ਲੈ ਕੇ ਇੱਕ
ਲੈਂਡਮਾਰਕ ਡੀਲ ਜਿਹੜੀ ਆ ਉਹ ਕਰਨ ਜਾ ਰਹੇ ਆ। ਇਹਨਾਂ ਦੋਨਾਂ ਦੇ ਦਰਮਿਆਨ ਕਹਿੰਦੇ ਆ ਇਸ ਮਹੀਨੇ ਦੇ ਅੰਤ ਤੱਕ ਜਿਹੜਾ ਇੱਕ ਸਮਝੌਤਾ ਆ ਉਹ ਸਾਹਮਣੇ ਜਿਹੜਾ ਲਿਆਂਦਾ ਜਾਊਗਾ। ਚਾਈਨਾ ਵਿੱਚ ਵੀ ਜਿਹੜੇ ਕ੍ਰਿਸਚਨ ਧਰਮ ਵਾਲੇ ਹੈਗੇ ਨੇ ਪਰ ਘੱਟ ਨੇ, ਕਿਉਂਕਿ ਬੋਧੀ ਉੱਥੇ ਜ਼ਿਆਦਾ ਨੇ। ਉੱਦਾਂ ਉਹ ਤਾਂ ਸਾਰੇ ਧਰਮਾਂ ਵਾਲੇ ਲੋਕ ਜਿਹੜੇ ਉੱਥੇ ਉਹ ਰਹਿੰਦੇ ਨੇ, ਅਤੇ ਜਾਂ ਫਿਰ ਉੱਥੇ ਬਹੁਤੇ ਲੋਕ ਜਿਹੜੇ ਜਿਨ੍ਹਾਂ ਨੂੰ ਆਪਾਂ ਕਾਮਰੇਡ ਵੀ ਕਹਿ ਦਿੰਦੇ ਆ, ਜਾਂ ਕਿਸੇ ਵੀ ਧਰਮ ਦੇ ਵਿੱਚ ਨਾ ਯਕੀਨ ਰੱਖਣ ਵਾਲੇ ਵੀ ਉੱਥੇ ਉਹ ਹੈਗੇ ਨੇ। ਸੋ ਕਹਿੰਦੇ ਵੀ ਜਿਹੜੇ ਕੈਥੋਲਿਕ ਚਰਚ ਚਾਈਨਾ ਦਾ ਆ ਅਤੇ ਜਿਹੜੇ ਪੋਪ ਫਰਾਂਸਿਸ ਆ ਉਹ ਜਲਦ ਹੀ ਜਿਹੜੀ ਸਰਕਾਰ ਹੈਗੀ ਚਾਈਨਾ ਦੀ ਉਹਨਾਂ ਦੇ ਨਾਲ ਇੱਕ ਸਮਝੌਤਾ ਆ ਉਹ ਕਰਨ ਜਾ ਰਹੇ ਨੇ ਵੀ ਜਿਹੜੇ ਚਾਈਨੀਜ਼ ਬਿਸ਼ਪਸ ਜਿਨ੍ਹਾਂ ਨੂੰ ਉੱਥੋਂ ਦੇਸ਼ ਨਿਕਾਲਾ ਦਿੱਤਾ ਹੋਇਆ ਹੈ ਜਾਂ ਕੱਢਿਆ ਹੋਇਆ ਆ ਵੀ ਉਹਨਾਂ ਨੂੰ ਫਾਰਮਲੀ ਰੈਕੋਗਨਾਈਜ਼ ਜਿਹੜੇ ਆ ਉਹ ਕਰਨਗੇ ਵੀ ਇੱਕ ਹਿਸਾਬ ਦੇ ਨਾਲ ਉਹਨਾਂ ਦੀ ਮੁੜ ਮੁੱਖ ਧਾਰਾ ਦੇ ਵਿੱਚ ਵਾਪਸੀ ਹੋਊਗੀ। ਦੇਖੋ ਕਿੱਦਾਂ ਹੁੰਦੀ ਆ, ਪਰ ਚਾਈਨਾ ਵਾਲਿਆਂ ਨੇ ਮੁਸਲਮਾਨਾਂ ਦੇ ਉੱਤੇ ਵੀ ਜਿਹੜਾ ਕਾਫੀ ਜ਼ੁਲਮ ਕੀਤਾ। ਉੱਥੇ ਕਾਫੀ ਵੱਡੀ ਗਿਣਤੀ 'ਚ ਕਹਿੰਦੇ ਮੁਸਲਮਾਨ ਵੀ ਰਹਿੰਦੇ ਹੈਗੇ ਆ। ਸੋ ਇਕੱਲੇ ਕਾਮਰੇਡਾਂ ਨੂੰ ਹੀ ਉਹ ਇੱਕ ਤਰ੍ਹਾਂ ਨਾਲ ਅਪਲਿਫਟ ਕਰਨਾ ਚਾਹੁੰਦੇ ਆ। ਅਤੇ ਅਗਲੀ ਖਬਰ ਵੱਲ ਚੱਲੀਏ। ਬੋਸਟਨ ਦੇ ਵਿੱਚ ਮੈਸਾਚੂਸੇਟਸ ਕੱਲ੍ਹ ਇੱਕ ਐਕਸਪਲੋਜ਼ਨ ਹੋ ਗਿਆ ਘਰ ਦੇ ਵਿੱਚ ਗੈਸ ਦੇ ਨਾਲ, ਜਿਹਦੇ ਨਾਲ ਕਾਫੀ ਘਰਾਂ ਨੂੰ ਜਿਹੜੀਆਂ ਆ ਅੱਗਾਂ ਲੱਗ ਗਈਆਂ ਅਤੇ ਇੱਕ ਬੰਦੇ ਦੀ ਮੌਤ ਹੋ ਗਈ। 20 ਦੇ ਕਰੀਬ ਜਿਹੜੇ ਆ ਲੋਕ ਉਹ ਫੱਟੜ ਹੋ ਗਏ ਉੱਥੇ ਜੀ, ਅਤੇ ਕਈ ਸੌ ਲੋਕਾਂ ਨੂੰ ਇਹਤਿਆਤ ਦੇ ਤੌਰ ਦੇ ਉੱਤੇ ਘਰਾਂ ਤੋਂ ਬਾਹਰ ਜਿਹੜਾ ਇਵੈਕੂਏਟ ਜਿਹੜਾ ਆ ਉਹ ਕੀਤਾ ਗਿਆ। ਨੀ ਸੋਰਸ ਕਰਕੇ NI ਸੋਰਸ ਕਰਕੇ ਕੋਈ ਕੰਪਨੀ ਹੈਗੀ ਜਿਹੜੀ ਗੈਸ ਯੂਟੀਲਿਟੀ ਦੀ ਹੈਗੀ ਬੋਸਟਨ ਇਲਾਕੇ ਦੇ ਵਿੱਚ, ਅਤੇ ਕਹਿੰਦੇ ਵੀ 2001 ਤੋਂ ਜਿਹੜਾ ਉਹਨਾਂ ਦਾ ਹੁਣ ਤੱਕ ਦਾ ਇਹ ਕਹਿ ਲਓ ਵੀ ਸਭ ਤੋਂ ਭੈੜਾ ਦਿਨ ਜਿਹੜਾ ਸਾਬਤ ਹੋਇਆ ਆ। ਇਕੱਲਾ ਇਹੀ ਨਹੀਂ, ਇੱਕ ਬੰਦੇ ਦੀ ਜਿਹੜੀ ਆ ਜਾਨ ਗਈ ਆ ਅਤੇ ਘਰਾਂ ਨੂੰ ਅੱਗ ਲੱਗੀ ਆ, ਉਹ ਤਾਂ ਨੁਕਸਾਨ ਹੋਇਆ ਹੀ ਹੋਇਆ ਆ। ਅਤੇ ਨਾਲ ਦੇ ਨਾਲ ਜਿਹੜੇ ਉਹਦੇ ਸ਼ੇਅਰ ਵੀ ਕਹਿੰਦੇ ਬੁਰੀ ਤਰ੍ਹਾਂ ਜਿਹੜੇ ਡਿੱਗੇ ਆ, ਅਤੇ ਕੰਪਨੀ ਦੇ ਸ਼ੇਅਰ ਕਹਿੰਦੇ 12% ਤੋਂ ਵੱਧ ਜਿਹੜੇ ਆ ਉਹ ਡਿੱਗੇ ਨੇ। ਅਤੇ ਮਾਰਕੀਟ ਵੈਲਿਊ ਕਹਿੰਦੇ ਆ ਵੀ ਇਹਨਾਂ ਦੇ NI ਸੋਰਸ ਦੀ ਜਿਹੜੀ ਇਸ ਟਾਈਮ $9.2 ਬਿਲੀਅਨ ਜਿਹੜੀ ਆ ਉਹ ਦੱਸੀ ਜਾਂਦੀ ਆ। ਅਤੇ ਕਹਿੰਦੇ ਓਵਰ ਪ੍ਰੈਸ਼ਰ ਹੋਣ ਦੇ ਕਰਕੇ ਜਿਹੜਾ ਗੈਸ ਦੀ ਮੇਨ ਲਾਈਨ ਸੀਗੀ ਉਹਦੇ ਕਰਕੇ ਜਿਹੜਾ ਐਕਸਪਲੋਜਨ ਜਿਹੜਾ ਆ ਉਹ ਹੋਇਆ ਆ। ਬਾਕੀ ਇਸ ਦੀ ਜਿਹੜੀ ਹੁਣ ਡੂੰਘੀ ਜਾਂਚ ਜਿਹੜੀ ਹੋਵੇਗੀ ਅਤੇ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜੇ ਪੱਕੇ ਤੌਰ ਦੇ ਉੱਤੇ ਜਿਹੜੇ ਤੱਥ ਆ ਉਹ ਪੇਸ਼ ਕੀਤੇ ਜਾਣਗੇ। ਜੀ ਬਿਲਕੁਲ। 60 ਤੋਂ ਲੈ ਕੇ 100 ਤੱਕ ਜਿਹੜੇ ਘਰ ਆ ਉਹ ਮੈਰੀਮੈਕ ਵੈਲੀ 'ਚ ਜਿਹਨਾਂ ਨੂੰ ਅੱਗ ਲੱਗੀ ਹੈਗੀ ਆ, ਅਤੇ ਕਾਫੀ ਲੋਕ ਜਿਹੜੇ ਫੱਟੜ ਹੋਏ, ਹਸਪਤਾਲ ਵੀ ਗਏ। 8000 ਦੇ ਕਰੀਬ ਇਸ ਕੰਪਨੀ ਦੇ ਕੋਲ ਕਸਟਮਰ ਸੀਗੇ, ਇਹ ਗੈਸ ਕੰਪਨੀ ਦੇ ਕੋਲ। ਵੀ ਦੇਖੋ ਕਈ ਵਾਰੀ ਆਪਾਂ ਘਰਾਂ 'ਚ ਸੇਫ ਬੈਠੇ ਹੁੰਦੇ ਹਾਂ ਵੀ ਨਹੀਂ ਕੁਛ ਨਹੀਂ ਹੋਣਾ, ਇੱਕ ਘਰ ਦੀ ਅੱਗ ਤੋਂ ਹੀ ਇੱਕਦਮ ਕਿੰਨੇ ਘਰਾਂ ਨੂੰ ਜਿਹੜੀ ਅੱਗ ਉੱਥੇ ਲੱਗ ਗਈ। ਜੀ, ਨਿੱਕੀ ਹੇਲੀ ਇੱਕ ਵਾਰੀ ਜਿਹੜੀ ਵਿਵਾਦਾਂ ਦੇ ਵਿੱਚ ਦੁਬਾਰਾ ਘਿਰੀ ਆ। $53,000 ਦੇ ਜਿਹੜੇ ਪਰਦੇ ਕਹਿੰਦੇ ਆ ਉਹਨਾਂ ਨੇ ਆਪਣੇ ਘਰ ਦੇ ਵਿੱਚ ਹੁਣ ਲਾਏ ਆ, ਜਿਸ ਕਰਕੇ ਕਾਫੀ ਕ੍ਰਿਟਿਸਿਜ਼ਮ ਦੇਖਿਆ ਗਿਆ ਆ। ਉੱਦਾਂ ਜੇ ਆਪਾਂ ਦੇਖਿਆ ਜਾਵੇ ਵੀ ਕਾਫੀ ਡੀਪ ਬਜਟ ਕੱਟਸ ਸਟੇਟ ਡਿਪਾਰਟਮੈਂਟ ਦੇ ਵਿੱਚ ਦੇਖੇ ਗਏ ਨੇ। ਅਤੇ ਆਪਾਂ ਰੀਸੈਂਟਲੀ ਯਾਦ ਹੋਵੇਗਾ ਵੀ ਜਿਹੜੇ HHS ਹਿਊਮਨ ਹਾਊਸ ਜਿਹੜੇ ਸੋਰਸ ਦੇ ਸੈਕਟਰੀ ਹੈਗੇ ਆ ਡਾਕਟਰ ਬੈਨ ਕਾਰਸਨ, ਉਹਨਾਂ ਦਾ ਜਿਹੜੇ ਉਹਨਾਂ ਨੇ ਵੀ ਸਮਾਨ ਖਰੀਦਿਆ ਸੀਗਾ, ਟੇਬਲ ਟੂਬਲ ਖਰੀਦੇ ਸੀ, ਉਹ ਵੀ ਕਾਫੀ ਮਹਿੰਗੇ ਸੀ, ਉਦੋਂ ਵੀ ਵਿਵਾਦ ਦੇ ਵਿੱਚ ਘਿਰੇ ਸੀਗੇ। ਤਾਂ ਹੁਣ ਜਿਹੜੇ ਨਿੱਕੀ ਹੇਲੀ ਆ ਉਹ ਜਿਹੜੇ ਕਹਿ ਲਓ ਵੀ ਇੱਕ ਵਾਰੀ ਵਿਵਾਦਾਂ ਦੇ ਵਿੱਚ ਘਿਰੇ ਆ। ਉਸ ਘਰ ਦਾ ਆਲਰੇਡੀ ਰੈਂਟ $58,000 ਪ੍ਰਤੀ ਮਹੀਨਾ ਜਿਹੜਾ ਜਾਂਦਾ ਹੈ, ਜਿੱਥੇ ਨਿੱਕੀ ਹੇਲੀ ਜਿਹੜੇ US ਦੇ ਅੰਬੈਸਡਰ ਹੈਗੇ ਨੇ UN ਨੂੰ, ਉਹਦਾ ਖਰਚਾ ਹੈ ਅਤੇ $53,000 ਦੇ ਉਹਨਾਂ ਨੇ ਖਰੀਦੇ ਆ। ਨਿੱਕੀ ਹੇਲੀ ਨੇ ਜਿਹੜਾ ਜਵਾਬ ਉਸ ਦੇ ਵਿੱਚ ਦਿੱਤਾ, ਕਹਿੰਦੇ ਵੀ 2016 ਦੇ ਵਿੱਚ ਹੀ ਜਿਹੜੇ ਓਬਾਮਾ ਪ੍ਰਸ਼ਾਸਨ ਨੇ ਹੀ ਜਿਹੜੇ ਇਸ ਨੂੰ ਓਕੇ ਕੀਤਾ ਸੀਗਾ, ਅਤੇ ਹੁਣ ਤੁਸੀਂ ਮੈਨੂੰ ਐਵੇਂ ਜਿਹੜਾ ਐਵੇਂ ਨਾ ਆਖੀ ਜਾਓ। ਪਰ ਇਸ ਟਾਈਮ ਜਿਹੜਾ ਵਿਵਾਦ ਜਿਹੜਾ ਉਹ ਬਣਿਆ, ਪਰ ਉਹਨਾਂ ਨੇ ਸ਼ੇਡ ਜਿਹੜੀ ਆ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਉੱਤੇ ਇਸ ਦੇ ਬਾਰੇ ਜਿਹੜੀ ਉਹ ਸੁੱਟ ਦਿੱਤੀ ਆ। ਸਭ ਨੂੰ ਯਾਦ ਹੀ ਆ ਵੀ ਜਦੋਂ ਰਾਸ਼ਟਰਪਤੀ ਟਰੰਪ ਵੀ ਆਏ ਸੀ, ਉਹਨਾਂ ਨੇ ਆਪਣੇ ਮਨ ਮੁਤਾਬਕ ਦੇ ਜਿਹੜੇ ਪਰਦੇ ਉੱਥੇ ਲਾਏ ਸੀ, ਜੋ ਕਿ ਹਰ ਇੱਕ ਰਾਸ਼ਟਰਪਤੀ ਨੂੰ ਜਿਹੜਾ ਆ ਉਹ ਅਧਿਕਾਰ ਹੁੰਦਾ ਆ ਆਪਣੀ ਮਰਜ਼ੀ ਦੇ ਹਿਸਾਬ ਨਾਲ ਕਸਟਮਾਈਜ਼ ਜਿਹੜੇ ਆ ਉਹ ਇੰਟੀਰੀਅਰ ਡੈਕੋਰੇਸ਼ਨ ਜਿਹੜੀ ਉੱਥੇ ਕੀਤੀ ਜਾਂਦੀ ਆ। ਪਰ ਇਹ ਰਾਈਟ ਨਾਓ ਜਿਹੜੇ ਕਹਿੰਦੇ 30,000 ਦੇ ਤਾਂ ਕੱਪੜਾ ਸੀ ਅਤੇ 22,000 ਦਾ ਹਾਰਡਵੇਅਰ ਜਿਹੜਾ ਇਸ ਦੇ ਉੱਤੇ
ਲੱਗਾ ਹੈ ਇਸ ਨੂੰ ਲਾਉਣ ਦੇ ਲਈ ਜੀ। ਤੇ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ ਹੈ, ਕਿਉਂਕਿ ਅੱਜ ਮਿੰਟੂ ਗੁਰਸਰੀਆ ਜੀ ਪ੍ਰੋਗਰਾਮ ਲੈ ਕੇ ਆਉਣਗੇ ਤੇ ਤੁਸੀਂ ਉਹਨਾਂ ਨੂੰ ਕੁਐਸਚਨ ਆਨਸਰ ਵੀ ਕਰ ਸਕਦੇ ਆ। ਤੇ ਜਾਂਦੇ ਜਾਂਦੇ ਇੱਕ ਦੋ ਖਬਰਾਂ ਹੋਰ ਸਾਂਝੀਆਂ ਕਰ ਜਾਈਏ। ਜਿਹੜੇ ਜੈਫ ਬੀਜ਼ੋਸ ਆ ਐਮਾਜ਼ੋਨ ਦੇ CEO, ਉਹ ਕਹਿੰਦੇ ਪਏ $2 ਬਿਲੀਅਨ ਜਿਹੜੇ ਆ ਇੱਕ ਤਰ੍ਹਾਂ ਨਾਲ ਡੋਨੇਸ਼ਨ ਦੇਣ ਜਾ ਰਹੇ ਆ, ਜਿਨ੍ਹਾਂ ਦੇ ਨਾਲ ਜਿਹੜੇ ਆ ਪ੍ਰੀ ਸਕੂਲਸ ਬਿਲਡ ਕੀਤੇ ਜਾਣ, ਖਾਸ ਕਰਕੇ ਮੌਂਟਸਰੀ ਸਕੂਲ ਜਿਹੜੇ ਨੌਨ ਰਿਲੀਜੀਅਸ ਸਕੂਲ ਹੁੰਦੇ ਆ, ਤੇ ਨਾਲ ਦੀ ਨਾਲ ਹੋਮਲੈਸਨੈਸ ਨੂੰ ਫਾਈਟ ਕਰਨ ਦੇ ਲਈ। ਤੇ ਜਿਹੜੇ ਜੈਫ ਬੂਜ਼ੋਸ ਆ ਉਹਨਾਂ ਦੀ ਅੱਜ ਕੱਲ੍ਹ ਫਾਈਟ ਜਿਹੜੀ ਆ ਪ੍ਰੈਜ਼ੀਡੈਂਟ ਟਰੰਪ ਨਾਲ ਕਾਫੀ ਚੱਲ ਰਹੀ ਆ, ਸ਼ਬਦੀ ਵਾਰ ਜਿਹਨੂੰ ਆਪਾਂ ਕਹਿ ਸਕਦੇ ਹਾਂ, ਕਿਉਂਕਿ ਇਹ ਇੱਕ ਨਿਊਜ਼ਪੇਪਰ ਦੇ ਵੀ ਮਾਲਕ ਹੈਗੇ ਆ ਤੇ ਉਹ ਹਮੇਸ਼ਾ ਹੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਇਹਨਾਂ ਦੇ ਨਿਊਜ਼ਪੇਪਰ ਦੇ ਉਲਟ ਬੋਲਦੇ ਰਹਿੰਦੇ ਹੈਗੇ ਆ ਜੀ। ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ ਹੈ ਅੱਜ ਦੇ ਪ੍ਰੋਗਰਾਮ ਦਾ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਜਿਹੜੀ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿਕ ਜੀ। ਸਤਿ ਸ਼੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਮੈਂ ਕਹਿੰਦੀ ਹਾਂ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ